ਜਿਹੜਾ ਗੁਜਰਾਤ ਮਾਡਲ ਅਸਲ ਦੇ ਵਿੱਚ ਹੈਗਾ ਨਰਿੰਦਰ ਮੋਦੀ ਦਾ, ਉਹ ਗੁਜਰਾਤ ਮੁਸਲਿਮ ਕਤਲੇਆਮ ਆ। ਬਿਲਕਿਸ ਬਾਨੋ ਦੇ ਨਾਲ ਉਹਨਾਂ ਨੇ ਗੈਂਗ ਰੇਪ ਕੀਤਾ, ਉਹਦੀ ਮਦਦ ਦੇ ਨਾਲ ਗੈਂਗ ਰੇਪ ਹੋਇਆ, ਉਹਦੀ ਭੈਣ ਦੇ ਨਾਲ ਹੋਇਆ। 11 ਬੰਦੇ 15 ਅਗਸਤ ਨੂੰ ਉਹਨਾਂ ਨੂੰ ਜਿਹੜਾ ਰਿਹਾ ਕਰ ਦਿੱਤਾ ਗਿਆ। ਪੁਲਿਸ ਨੇ ਜਾਂ CID ਨੇ ਕਿਸੇ ਨੇ ਵੀ ਅਪੋਜ਼ ਨਹੀਂ ਕੀਤਾ ਤੇ ਇਹੋ ਜਿਹੇ ਜਿਹੜੀ ਅਕਰੈਂਸ ਆ, ਇਹੋ ਜਿਹੇ ਬੰਦਿਆਂ ਨੂੰ ਬਾਹਰ ਛੱਡਣ ਦੇ ਨਾਲ ਕੋਈ ਮਾਹੌਲ ਖਰਾਬ ਹੋ ਸਕਦਾ ਜਾਂ ਅਮਨ ਸ਼ਾਂਤੀ ਨੂੰ ਇਹੋ ਜਿਹੇ ਬੰਦੇ ਨੂੰ ਨਹੀਂ ਲਿਆਉਣਾ ਚਾਹੀਦਾ। ਗੁਜਰਾਤ ਦੀ ਗੱਲ ਕਰੀਏ, ਭਾਈ ਲਾਲ ਸਿੰਘ ਸੀ, ਉਹਨਾਂ ਨੂੰ ਗੁਜਰਾਤ ਸਰਕਾਰ ਨੇ ਬਾਅਦ ਦੇ ਵਿੱਚ ਛੱਡਿਆ, ਉਹਨਾਂ ਨੂੰ ਲਗਭਗ 30 ਸਾਲ ਕਟਾ ਕੇ, ਤੇ ਉਹਨਾਂ ਵਾਸਤੇ 14 ਸਾਲ ਦੀ ਜਿਹੜੀ ਉਦੋਂ ਕਿਉਂ ਨਹੀਂ ਮੰਨ ਕੇ ਉਹਨਾਂ ਨੂੰ ਡਬਲ ਤੋਂ ਜ਼ਿਆਦਾ ਕਟਾਈ ਗਈ, ਉਹਨਾਂ ਨੂੰ 28-29 ਸਾਲ ਕਟਾਈ। ਉਹਨਾਂ ਵਾਰੀ ਕਿਉਂ ਇਹ ਪ੍ਰਸ਼ਾਸਨ ਕਿਉਂ ਸੁੱਤਾ ਸੀ ਵੀ ਉਹਨਾਂ ਨੂੰ 28 ਸਾਲ ਕਟਾਈ, ਜਿਹਦੇ 'ਚ ਕੋਈ ਅਕਰੈਂਸ ਵੀ ਹੈ ਨਹੀਂ ਸੀ, ਸਿਰਫ ਹਥਿਆਰਾਂ ਦੀ ਰਿਕਵਰੀ ਹੋਈ ਸੀਗੀ ਤੇ ਟਾਡਾ 'ਚ ਕਰਕੇ ਸਜ਼ਾ ਤੇ 28 ਸਾਲ ਕਟਾਈ। ਤੇ ਆਪਣੇ ਬੰਦਿਆਂ ਨੂੰ ਛੱਡਣ ਵਾਲੀ ਇਹਨਾਂ ਨੂੰ 14 ਸਾਲ ਚੇਤੇ ਆ ਜਾਂਦੇ। BJP ਨੇ ਇਹ ਬੰਦੇ ਛੱਡਣ ਤੋਂ ਇੱਕ ਮੈਸੇਜ ਦਿੱਤਾ ਹੈਗਾ ਉੱਥੋਂ ਦੀ ਹਿੰਦੂ ਕਮਿਊਨਿਟੀ ਨੂੰ ਵੀ BJP ਹੀ ਤੁਹਾਨੂੰ ਯਾਨੀ ਕਿ ਰਿਲੀਫ ਦੇ ਸਕਦੀ। ਇਸ ਕਰਕੇ ਜਿਹੜੀ ਇਹ ਫੈਸਲਾ ਜਿਹੜਾ ਹੈਗਾ ਇਹਨਾਂ ਨੇ ਗੁਜਰਾਤ ਚੋਣਾਂ ਦੇ ਮੱਦੇਨਜ਼ਰ ਜਿਹੜਾ BJP ਨੇ ਜਿਹੜਾ ਕੀਤਾ ਹੈਗਾ। ਇਹ 1950 'ਚ ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਹੁਣ ਤੱਕ 70-75 ਸਾਲ 47 ਦੇ ਜਿਹੜੇ ਹੋਏ ਆ, ਉਹਦੇ ਵਿੱਚ ਦੋਹਰੇ ਮਾਪਦੰਡ ਜਿਹੜੇ ਹੈਗੇ ਘੱਟ ਗਿਣਤੀਆਂ ਦੇ ਨਾਲ ਤੇ ਬਹੁ ਗਿਣਤੀ ਦੇ ਜਿਹੜੇ ਲਏ ਫੈਸਲਿਆਂ ਦੇ ਸੰਬੰਧ ਜਿਹੜੇ ਦੋਹਰੇ ਮਾਪਦੰਡ, ਇੱਕ ਹੋਰ ਕਾਲਾ ਸਫਾ ਜਿਹੜਾ ਜੁੜ ਗਿਆ। 2002 ਗੋਧਰਾ ਕਾਂਡ ਗੁਜਰਾਤ ਦਾ ਜਦੋਂ ਸਮੇਂ ਦੀ ਗੱਲ ਕਰਦੇ ਹਾਂ ਤਾਂ ਉਸ ਤੋਂ ਬਾਅਦ ਕੁਝ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ, ਜਿਹੜੀਆਂ ਘਟਨਾਵਾਂ ਵਿਵਾਦਾਂ ਦੇ ਵਿੱਚ ਰਹੀਆਂ ਨੇ। ਤਾਂ ਮੌਜੂਦਾ ਸਮੇਂ ਦੇ ਵਿੱਚ ਗੱਲ ਕਰਦੇ ਹਾਂ, ਉਸ ਵਕਤ ਜਿਹੜਾ ਉਸ ਜਗ੍ਹਾ ਦੇ ਉੱਪਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ, ਤਾਂ ਉਹਦੇ ਵਿੱਚੋਂ ਬਲਕੀਸ ਬਾਨੋ ਦੀ ਘਟਨਾ ਵੀ ਇੱਕ ਅਹਿਮ ਘਟਨਾ ਹੈ, ਜਿਹਦੇ ਵਿੱਚ ਜਿਹੜੇ 11 ਦੋਸ਼ੀ ਨਾਮਜ਼ਦ ਕੀਤੇ ਗਏ ਸੀ, ਜਿਹੜੇ ਦੋਸ਼ੀਆਂ ਨੂੰ ਤਕਰੀਬਨ 15 ਸਾਲ ਦੇ ਕਰੀਬ ਸਜ਼ਾ ਭੁਗਤਦਿਆਂ ਹੋਇਆ, ਤਾਂ ਉਹਨਾਂ ਨੂੰ ਤਰਸ ਦੇ ਆਧਾਰ 'ਤੇ ਜਿਹੜਾ ਸੀ ਸਰਕਾਰ ਦੇ ਵੱਲੋਂ ਰਿਹਾ ਕਰ ਦਿੱਤਾ ਗਿਆ। ਤਾਂ ਇਸੇ ਵਿਸ਼ੇ ਦੇ ਉੱਪਰ ਸੀਨੀਅਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਦੇ ਨਾਲ ਗੱਲਬਾਤ ਕਰਾਂਗੇ। ਪੂਰੀ ਘਟਨਾ ਹੈ ਕੀ ਸੀ, ਕਿਹੜੇ ਆਧਾਰ ਤੋਂ ਉਹਨਾਂ ਨੂੰ ਰਹਿਮ ਦੀ ਅਪੀਲ ਕਰਕੇ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ, ਔਰ ਇਹਦੇ तमाम ਪੱਖ ਦੇ ਉੱਪਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਝਪੁਰ ਸਾਹਿਬ, ਬਲਕੀਸ ਬਾਨੋ ਵਾਲੀ ਘਟਨਾ ਦੀ ਗੱਲ ਕਰਦੇ ਹਾਂ, ਸਮੂਹਕ ਜਬਰ ਜਨਾਹ ਦੀ ਘਟਨਾ ਸੀ, 11 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ। ਤਾਂ ਸਭ ਤੋਂ ਪਹਿਲਾਂ ਇਹਦੇ ਮੁੱਢ ਦੇ ਵਿੱਚ ਜਾਣਨਾ ਚਾਹੁੰਦੇ ਕਿ ਇਹ ਘਟਨਾ ਵਾਪਰਦੀ ਕਿਉਂ ਹੈ? ਦੇਖੋ, ਜਦੋਂ ਜਿਵੇਂ 1984 ਦਾ ਸਿੱਖ ਕਤਲੇਆਮ ਹੋਇਆ ਮੰਨਿਆ ਜਾਂਦਾ, ਉਸੇ ਤਰ੍ਹਾਂ ਗੁਜਰਾਤ ਦੇ ਵਿੱਚ 2002 ਦੇ ਵਿੱਚ ਕਤਲੇਆਮ ਹੋਇਆ ਸੀ, ਜਿਹਦੇ ਵਿੱਚ ਮੁਸਲਮਾਨ ਭਾਈਚਾਰੇ ਨੂੰ, ਉਹਨਾਂ ਨੂੰ ਬਹੁਤ ਵੱਡੀ ਪੱਧਰ ਦੇ ਉੱਤੇ, ਜਿਹੜਾ ਨਰਿੰਦਰ ਮੋਦੀ ਦਾ ਉਦੋਂ ਮੁੱਖ ਮੰਤਰੀ ਸੀ ਗੁਜਰਾਤ ਦਾ, ਤੇ ਉਹ ਜਿਹੜਾ ਗੁਜਰਾਤ ਮਾਡਲ ਅਸਲ ਦੇ ਵਿੱਚ ਹੈਗਾ ਨਰਿੰਦਰ ਮੋਦੀ ਦਾ, ਉਹ ਗੁਜਰਾਤ ਮੁਸਲਿਮ ਕਤਲੇਆਮ ਆ, ਜਿਹਦੇ ਵਿੱਚ ਉਹਨਾਂ ਨੂੰ ਸਰਕਾਰੀ ਤੰਤਰ ਦੀ ਸਾਰੀ ਸ਼ਹਿ ਸੀਗੀ। ਤੇ ਉਹ ਘਟਨਾ ਤਾਂ ਜਦੋਂ ਰੇਲਵੇ ਦੇ ਇੱਕ ਡੱਬੇ ਨੂੰ ਗੋਧਰਾ 'ਚ ਅੱਗ ਲੱਗੀ ਸੀ, ਤੇ ਉਹਦੇ 'ਚ ਕਾਰ ਸੇਵਕ ਜਿਹੜੇ ਸੀ, ਜਿਹੜੇ ਅਯੋਧਿਆ ਜਾਂ ਰਾਮ ਸੇਵਕ ਕਹਿ ਲਓ, ਜਾਂ ਉਹਨਾਂ ਦੀ ਮੌਤ ਹੋਈ। ਉਹਦੀ ਵਜ੍ਹਾ ਦੇ ਕਈ ਕਾਰਨ ਬਣੇ ਵੀ ਉਹ ਕਿਸੇ ਦੀ ਬਾਹਰੋਂ ਅੱਗ ਲਾਈ ਜਾਂ ਅੰਦਰ ਉਹਨਾਂ ਦਾ ਸਟੋਵ ਫਟ ਗਿਆ, ਉਹ ਇੱਕ ਵੱਖਰੀ ਬਹਿਸ ਦਾ ਮੁੱਦਾ ਹੈਗਾ। ਪਰ ਉਹਦੇ ਰਿਐਕਸ਼ਨ ਦੇ ਵਿੱਚ ਫਿਰ ਗੁਜਰਾਤ ਭਰ ਦੇ ਵਿੱਚ ਜਿਹੜਾ ਮੁਸਲਮਾਨਾਂ ਦਾ ਜਿਹੜਾ ਕਤਲੇਆਮ ਹੋਇਆ, ਤੇ ਇੱਕ ਸਰਕਾਰੀ ਮਸ਼ੀਨਰੀ ਦੀ ਸ਼ਹਿ ਦੇ ਨਾਲ, ਉਹਦੇ ਵਿੱਚ ਹੀ ਇੱਕ, ਭਾਵੇਂ ਕਿ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਕਤਲੇਆਮ ਹੋਇਆ ਤੇ ਮੁਸਲਮਾਨਾਂ ਨੇ ਗੁਜਰਾਤ ਦੇ ਵਿੱਚੋਂ ਜਿਹੜਾ ਉਹ ਵੀ ਪਲਾਇਨ ਵੀ ਕੀਤਾ, ਉੱਥੋਂ ਨਿਕਲੇ ਵੀ ਉਹ। ਪਰ ਉੱਥੇ ਜਿਹੜੀ ਸੀ ਇੱਕ ਬਿਲਕਿਸ ਬਾਨੋ, ਇੱਕ ਲੇਡੀ ਆ, ਮੁਸਲਮਾਨ ਔਰਤ ਆ, ਜਿਹਦਾ ਨਾਮ ਬਿਲਕਿਸ ਬਾਨੋ ਸੀ, ਤੇ ਉਹਦੇ ਆਂਢ ਗੁਆਂਢ ਦੇ ਜਿਹੜੇ ਹਿੰਦੂ ਪਰਿਵਾਰ ਰਹਿੰਦੇ ਸੀ, ਜਾਂ ਜਿਹੜੀਆਂ ਉਹਨਾਂ ਦੀ ਜਥੇਬੰਦੀਆਂ ਦੇ ਨਾਲ ਰਾਈਟ ਵਿੰਗ ਜਥੇਬੰਦੀਆਂ ਦੇ ਬੰਦੇ ਸੀ, ਉਹਨਾਂ ਨੇ ਉਹਦੇ ਪਰਿਵਾਰ ਦੇ ਨਾਲ ਜਿਹੜਾ ਇਹੋ ਜਿਹਾ ਘਿਨਾਉਣਾ ਕੀਤਾ ਵੀ ਬਿਲਕਿਸ ਬਾਨੋ ਦੇ ਨਾਲ ਉਹਨਾਂ ਨੇ ਗੈਂਗ ਰੇਪ ਕੀਤਾ, ਉਹਦੀ ਮਦਦ ਦੇ ਨਾਲ ਗੈਂਗ ਰੇਪ ਹੋਇਆ, ਉਹਦੀ ਭੈਣ ਦੇ ਨਾਲ ਹੋਇਆ, ਤੇ ਉਹਨਾਂ ਦੇ ਟੋਟਲ ਜਿਹੜੇ ਆ 7 ਜੀ ਉਹਦੇ ਪਰਿਵਾਰ ਦੇ, ਤੇ ਟੋਟਲ 14 ਬੰਦੇ ਜਿਹੜੇ ਆ ਉਹ ਕਤਲ ਕੀਤੇ। ਤੇ ਜਿਹਦੇ ਵਿੱਚ ਬਿਲਕਿਸ ਬਾਨੋ ਦੀ ਇੱਕ ਬੇਟੀ ਸੀ 3.5 ਸਾਲ ਦੀ, ਜਿਹਨੂੰ ਉਹਨਾਂ ਨੇ ਦਰਿੰਦਿਆਂ ਨੇ ਉਸ ਬੱਚੀ ਨੂੰ ਚੁੱਕ ਕੇ ਲੱਤਾਂ ਤੋਂ ਫੜ ਕੇ ਤੇ ਉਹਦਾ ਸਿਰ ਫਰਸ਼ ਦੇ ਉੱਤੇ ਪਟਕ ਕੇ ਉਹਨੂੰ ਜਿਹੜਾ ਮੌਤ ਦੇ ਘਾਟ, ਇੰਨਾ ਜ਼ਾਲਮਾਨਾ ਤੇ ਦਰਿੰਦਗੀ ਦੇ ਤਰੀਕੇ ਦੇ ਨਾਲ ਉਹ ਕਤਲੇਆਮ ਜਿਹੜਾ ਹੋਇਆ ਸੀ। ਬਾਅਦ ਦੇ ਵਿੱਚ ਫਿਰ ਉਹਨਾਂ ਨੇ ਪੈਰਵਾਈ ਕੀਤੀ, ਬਿਲਕਿਸ ਬਾਨੋ ਨੇ, ਉਹ ਇੱਕ ਮਜ਼ਬੂਤ ਦ੍ਰਿੜ ਇਰਾਦੇ ਵਾਲੀ ਔਰਤ ਸੀ। ਸੁਪਰੀਮ ਕੋਰਟ ਨੇ ਫਿਰ CBI ਨੂੰ ਉਹ ਕੇਸ ਇਨਵੈਸਟੀਗੇਸ਼ਨ ਮਾਰ ਕੀਤੀ। CBI ਨੇ ਜਦੋਂ ਕੇਸ ਚੱਲਿਆ CBI ਗੁਜਰਾਤ, ਤਾਂ ਫਿਰ ਉਹਨੇ ਉਹ 'ਚ ਜਿੱਦਾਂ ਖਤਰਾ ਹੋ ਜਾਂਦਾ
ਹਨਾ ਉਹਨਾਂ ਨੂੰ ਧਮਕੀਆਂ ਆਉਣੀਆਂ ਸ਼ੁਰੂ ਹੋਈਆਂ ਹੋਣੀਆਂ। ਫਿਰ ਬਾਅਦ ਦੇ ਵਿੱਚ ਉਹ ਫਿਰ ਕੇਸ CBI ਨੇ ਸੁਪਰੀਮ ਕੋਰਟ ਨੇ ਗੁਜਰਾਤ ਤੋਂ ਮਹਾਰਾਸ਼ਟਰ 'ਚ ਕੀਤਾ, ਫਿਰ ਟ੍ਰਾਇਲ ਕੋਰਟ ਬੰਬੇ ਉਹਨੂੰ ਸਜ਼ਾ ਹੋਈ ਉਹਨਾਂ ਬੰਦਿਆਂ ਨੂੰ, ਫਿਰ ਹਾਈ ਕੋਰਟ 'ਚੋਂ ਸਜ਼ਾ ਰਹਿ ਗਈ ਤੇ ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਬਿਲਕਿਸ ਬਾਨੋ ਨੂੰ 50 ਲੱਖ ਰੁਪਏ ਦੀ ਕੰਪਨਸੇਸ਼ਨ ਤੇ ਸਰਕਾਰੀ ਨੌਕਰੀ ਤੇ ਮਕਾਨ ਦਾ ਵੀ ਜਿਹੜਾ ਆਰਡਰ ਕੀਤਾ। ਸੋ ਗੱਲ ਅੰਤ ਦੀ ਇਹੀ ਆ ਵੀ ਇਹ ਜਿਹੜਾ ਕਤਲੇਆਮ ਸੀਗਾ ਇੱਕ ਕੋਲਡ ਬਲੱਡ ਮਰਡਰ ਸੀਗੇ, ਨਿੱਕੀ ਬੱਚੀ ਨਾਲ ਇਸ ਤਰ੍ਹਾਂ ਦਾ ਸੀ, ਕਿੰਨੇ ਗੈਂਗ ਰੇਪ ਸੀ। ਸੋ ਇਹ ਸਭ ਤੋਂ ਘਿਨਾਉਣਾ ਜੁਰਮ ਕਹਿ ਸਕਦੇ ਆ। ਤੇ ਉਹਨਾਂ ਦੇ ਵਿੱਚ ਜਿਹੜੇ 11 ਬੰਦਿਆਂ ਨੂੰ ਹੁਣ 15 ਅਗਸਤ ਇੰਡੀਪੈਂਡੈਂਸ ਡੇ ਜਿਹੜਾ ਮੋਦੀ ਕਹਿ ਰਿਹਾ ਵੀ ਔਰਤਾਂ ਦਾ ਸਤਿਕਾਰ ਵਧਣਾ ਚਾਹੀਦਾ ਹੁਣ ਸਾਡੇ ਦੇਸ਼ 'ਚ, ਉਹਨੇ ਆਪ ਹੀ ਇਹ ਸ਼ਬਦ ਜਿਹੜੇ ਆ ਨਾਲ ਹੀ 15 ਅਗਸਤ ਨੂੰ ਜਿਹੜੇ ਆ ਫਿਰ ਉਹਨਾਂ 11 ਬੰਦਿਆਂ ਨੂੰ ਜਿਹੜਾ ਰਿਹਾ ਕਰ ਦਿੱਤਾ। ਤੇ ਉਹ ਦੋਸ਼ੀ ਅੱਜ ਹਵਾ ਜਿਹੜੀ ਆ ਆਜ਼ਾਦੀ ਦਾ ਤਾਂ ਉਹਨਾਂ ਨੂੰ ਮਤਲਬ ਹੈ, ਬਾਕੀਆਂ ਨੂੰ ਆਜ਼ਾਦੀ ਹੁਣ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਇੱਕ ਸਵਾਲ ਬਣ ਗਿਆ ਜਿਨ੍ਹਾਂ ਨੇ ਪੈਰਵਾਈ ਕੀਤੀ। ਸੋ 11 ਬੰਦੇ 15 ਅਗਸਤ ਨੂੰ ਉਹਨਾਂ ਨੂੰ ਜਿਹੜਾ ਰਿਹਾ ਕਰ ਦਿੱਤਾ ਗਿਆ। ਤੇ ਬਾਕੀ ਕੇਸਾਂ ਦੇ ਨਾਲ ਜਿਹੜੀ ਤੁਲਨਾ ਕਰੀਏ ਤਾਂ ਉਮਰ ਕੈਦ ਦੀ ਸਜ਼ਾ ਨੂੰ ਉਹਨਾਂ ਨੇ ਜਿਹੜੀ ਕਿਹਾ ਵੀ ਸਪੈਸ਼ਲ ਪ੍ਰੋਵੀਜ਼ਨ ਗੁਜਰਾਤ ਦਾ ਜਿਹੜਾ ਹੈਗਾ ਐਕਟ ਉਹਦੇ ਮੁਤਾਬਕ 14 ਸਾਲ ਤੋਂ ਬਾਅਦ ਕੈਦੀ ਨੂੰ ਛੱਡਿਆ ਜਾ ਸਕਦਾ, ਤੇ ਅਸੀਂ 15 ਸਾਲ ਬਾਅਦ ਛੱਡ ਦਿੱਤਾ। ਸੋ ਇਹ ਇੱਕ ਦੋਹਰੇ ਮਾਪਦੰਡ ਹੈਗੇ ਆ। ਜੇ ਅਸੀਂ ਅੱਗੇ ਗੱਲ ਕਰੀਏ ਵੀ ਜਦੋਂ ਆਪਣੇ ਬੰਦੀ ਸਿੰਘਾਂ ਦੀ ਗੱਲ ਆਉਂਦੀ ਆ ਜਾਂ ਹੋਰਨਾਂ ਦੀ ਰਿਹਾਈਆਂ ਦੀ ਗੱਲ ਆਉਂਦੀ ਆ, ਉੱਥੇ 30-30 ਸਾਲ ਵੀ ਹੋ ਜਾਂਦੇ ਆ। ਤੇ ਇਹੋ ਜਿਹੇ ਘਿਨਾਉਣੇ ਜੋ ਜਿੱਥੇ ਇੱਕ ਪੋਲੀਟੀਕਲ ਮਰਡਰ ਹੈਗੇ ਆ ਉਹ ਸਮੇਂ ਦੇ ਹਾਲਾਤ ਮੁਤਾਬਕ ਹੋਏ। ਇੱਕ ਪਾਸੇ ਉਹ ਮਰਡਰ ਆ ਜਿਹੜੇ ਬੰਦੇ ਨੇ ਆਪਣੀ ਅੰਦਰੂਨੀ ਸ਼ੈਤਾਨੀ ਮਨੁੱਖ ਨੇ ਦਰਿੰਦਾ ਬਣ ਕੇ ਉਹ ਕੰਮ ਕੀਤੇ, ਤਾਂ ਸੋ ਉਹਦੇ ਵਿੱਚ ਬੜਾ ਫਰਕ ਆ। ਪਰ ਸਰਕਾਰ ਇਹ ਤੋਂ ਸਪਸ਼ਟ ਹੁੰਦਾ ਵੀ ਭਾਵੇਂ ਗੁਜਰਾਤ ਗੌਰਮੈਂਟ ਹੋਵੇ, ਜਿਹੜਾ ਗੁਜਰਾਤ ਨਰਿੰਦਰ ਮੋਦੀ ਦਾ ਮਾਡਲ ਆ ਉਹਦੇ ਵਿੱਚ ਉਹਨਾਂ ਨੇ ਜਿਹੜਾ ਇਹੋ ਜਿਹਾ ਬੰਦਿਆਂ ਨੂੰ ਸ਼ਹਿ ਦਿੱਤੀ। ਤੇ ਉੱਥੇ ਦੇਖੋ ਜਦੋਂ ਉਹਨਾਂ ਦੇ ਵਿੱਚੋਂ ਇੱਕ ਬੰਦਾ ਸੁਪਰੀਮ ਕੋਰਟ ਗਿਆ ਵੀ ਮੈਨੂੰ ਰਿਹਾ ਕੀਤਾ ਜਾਵੇ, 14 ਸਾਲ ਹੋ ਗਏ ਆ, ਤਾਂ ਫਿਰ ਸੁਪਰੀਮ ਕੋਰਟ ਨੇ ਕਿਹਾ ਵੀ ਇਹਨਾਂ ਦੀ ਬੰਬੇ ਮਹਾਰਾਸ਼ਟਰ ਨਹੀਂ ਇਹਨਾਂ ਦੀ ਕੰਪੀਟੈਂਟ ਅਥਾਰਟੀ, ਕਿਉਂਕਿ ਅਕਰੈਂਸ ਜਿਹੜੀ ਆ ਗੁਜਰਾਤ ਹੋਈ ਸੀ ਤੇ ਗੁਜਰਾਤ ਸਰਕਾਰ ਕੰਪੀਟੈਂਟ ਅਥਾਰਟੀ ਆ। ਤਾਂ ਫਿਰ ਉੱਥੇ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਅਧੀਨ ਇੱਕ ਕਮੇਟੀ ਬਣੀ। ਉਹ ਕਮੇਟੀ ਨੇ ਯੂਨੈਨਿਮਸ ਰਿਕਮੈਂਡ ਕੀਤਾ, ਕਿਸੇ ਨੇ ਵੀ ਅਪੋਜ਼ ਨਹੀਂ ਕੀਤਾ। ਕਿਸੇ ਸੋਸ਼ਲ ਵੈਲਫੇਅਰ ਅਫਸਰ ਨੇ, ਕਿਸੇ ਪੰਚਾਇਤ ਨੇ, ਕਿਸੇ ਸੁਪਰਡੈਂਟ ਨੇ, ਕਿਸੇ ਪੁਲਿਸ ਨੇ, ਕਿਸੇ ਸੋਸ਼ਲ ਵੈਲਫੇਅਰ ਜਾਂ ਪੁਲਿਸ ਨੇ ਜਾਂ CID ਨੇ, ਕਿਸੇ ਨੇ ਵੀ ਅਪੋਜ਼ ਨਹੀਂ ਕੀਤਾ ਵੀ ਇਹੋ ਜਿਹੀ ਜਿਹੜੀ ਅਕਰੈਂਸ ਆ ਇਹੋ ਜਿਹੇ ਬੰਦਿਆਂ ਨੂੰ ਬਾਹਰ ਛੱਡਣ ਦੇ ਨਾਲ ਕੋਈ ਮਾਹੌਲ ਖਰਾਬ ਹੋ ਸਕਦਾ ਜਾਂ ਅਮਨ ਸ਼ਾਂਤੀ ਨੂੰ ਇਹੋ ਜਿਹੇ ਬੰਦੇ ਨੂੰ ਨਹੀਂ ਲਿਆਉਣਾ ਚਾਹੀਦਾ। ਸੋ ਉਹ ਸਾਰਿਆਂ ਨੂੰ ਯੂਨੈਨਿਮਸ ਉਹ ਤੋਂ ਸਪਸ਼ਟ ਹੁੰਦਾ ਵੀ ਯੂਨੈਨਿਮਸ ਫੈਸਲਾ ਡਿਸਟ੍ਰਿਕਟ ਮੈਜਿਸਟਰੇਟ ਦਾ ਉਦੋਂ ਹੀ ਹੁੰਦਾ ਜਦੋਂ ਕੋਈ ਘੱਟੋ ਘੱਟ ਉੱਤੋਂ ਕੋਈ ਪ੍ਰੈਸ਼ਰ ਹੋਵੇ ਹੋਮ ਮਿਨਿਸਟਰੀ ਵੱਲੋਂ ਵੀ ਤੁਸੀਂ ਇਹ ਰਿਕਮੈਂਡ ਕਰੋ ਅਸੀਂ ਰਿਹਾਈ ਕਰਾਂਗੇ। ਸੋ ਇਹ 1950 'ਚ ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਹੁਣ ਤੱਕ 70-75 ਸਾਲ 47 ਦੇ ਜਿਹੜੇ ਹੋਏ ਆ ਉਹਦੇ ਵਿੱਚ ਦੋਹਰੇ ਮਾਪਦੰਡ ਜਿਹੜੇ ਹੈਗੇ ਘੱਟ ਗਿਣਤੀਆਂ ਦੇ ਨਾਲ ਤੇ ਬਹੁ ਗਿਣਤੀ ਦੇ ਜਿਹੜੇ ਲਏ ਫੈਸਲਿਆਂ ਦੇ ਸਬੰਧ 'ਚ ਜਿਹੜੇ ਦੋਹਰੇ ਮਾਪਦੰਡ ਇੱਕ ਹੋਰ ਕਾਲਾ ਸਫਾ ਜਿਹੜਾ ਜੁੜ ਗਿਆ। ਮਾਨਪੁਰ ਸਾਹਿਬ, ਜੇ ਆਪਾਂ ਇਸੇ ਘਟਨਾ ਦੀ ਗੱਲ ਕਰੀਏ, ਜਿਹੜੇ ਇਸ ਘਟਨਾ ਦੇ ਮੁੱਖ ਦੋਸ਼ੀ ਸੀ, ਕਿ ਉਹਨਾਂ ਨੂੰ ਕਤਲ ਦੇ ਕੇਸ ਵਿੱਚ ਸਜ਼ਾਵਾਂ ਦਿੱਤੀਆਂ ਜਾਂਦੀਆਂ ਨਾ, ਜਾਂ ਫਿਰ ਦੰਗੇ ਭੜਕਾਏ ਜਾਂਦੇ ਨੇ ਜਿਹੜੇ ਮੁਸਲਮਾਨਾਂ ਦੀ ਕਤਲੋਗਾਰਦ ਹੋਰ ਵੀ ਕੀਤੀ ਜਾਂਦੀ ਹੈ? ਹੋਰ ਵੀ ਅਜਿਹੀਆਂ ਘਟਨਾਵਾਂ ਨੇ ਜਿਹਦੇ ਵਿੱਚ ਇਹਨਾਂ ਦੋਸ਼ੀਆਂ ਦੇ ਵੱਲੋਂ ਉਹਨਾਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਫਿਰ ਉਹਨਾਂ ਦੇ ਵਿੱਚ ਇਹਨਾਂ ਨੂੰ ਸਜ਼ਾ ਹੋਈ ਸੀ, ਕਿਹੜੀਆਂ ਸਜ਼ਾਵਾਂ ਕਿਹੜੀਆਂ ਧਾਰਾਵਾਂ ਦੇ ਤਹਿਤ ਹੋਈ ਸੀ? ਦੇਖੋ ਉਮਰ ਕੈਦ ਹੀ ਹੋਈ ਸੀਗੀ, ਉਹਦੇ 'ਚ ਗੈਂਗ ਰੇਪ ਦੇ ਵਿੱਚ ਵੀ ਸਜ਼ਾ ਸੀ, ਕਤਲ ਦੇ ਵਿੱਚ ਹੀ ਜੇ ਉਮਰ ਕੈਦ ਆ ਉਹ 'ਚ ਤਾਂ ਫਿਰ ਸਾਰੀਆਂ ਕੈਦਾਂ ਇਨਕਲੂਡ ਹੀ ਆ। ਉਹ 'ਚ ਦੰਗੇ ਫੈਲਾਉਣ ਦੇ ਵਿੱਚ ਵੀ ਸੀ ਇਹਨਾਂ ਨੂੰ, ਗੈਂਗ ਰੇਪ ਦੇ ਵਿੱਚ ਵੀ ਸੀ ਤੇ ਕਤਲ ਦੇ ਵਿੱਚ ਵੀ। ਜਿਹੜੀਆਂ ਖਤਰਨਾਕ ਧਾਰਾਵਾਂ ਕਹਿ ਸਕਦੇ ਹੋ ਉਹਨਾਂ ਵੱਡੇ ਸੈਕਸ਼ਨਾਂ ਦੇ ਤਹਿਤ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੀ। ਸੋ ਉਮਰ ਕੈਦ ਦਾ ਮਤਲਬ ਜਿਵੇਂ ਜਦੋਂ ਸਿੱਖ ਬੰਦੀਆਂ ਦੀ ਗੱਲ ਆਉਂਦੀ ਉਦੋਂ ਸਾਰੇ ਪ੍ਰਸ਼ਾਸਨ ਕਹਿੰਦਾ ਵੀ ਉਮਰ ਕੈਦ ਦਾ ਮਤਲਬ ਉਮਰ ਕੈਦ ਹੁੰਦਾ, ਤੇ ਫਿਰ ਜੇ ਇੰਨੇ ਘਿਨਾਉਣੇ ਜੁਰਮਾਂ ਵਾਲੇ 14-15 ਸਾਲਾਂ ਬਾਅਦ ਛੁੱਟ ਸਕਦੇ ਆ, ਤਾਂ ਜਿਨ੍ਹਾਂ ਦੇ ਪੋਲੀਟੀਕਲ ਮਰਡਰ ਆ, ਜਿਨ੍ਹਾਂ ਨੇ ਇੱਕ ਕੋਈ ਮਰਡਰ ਹੈਗਾ, ਤੇ ਉਹਨਾਂ ਨੂੰ ਕਿਉਂ ਨਹੀਂ? ਜਿਵੇਂ ਹੁਣ ਗੁਜਰਾਤ ਦੀ ਗੱਲ ਕਰੀਏ, ਭਾਈ ਲਾਲ ਸਿੰਘ ਸੀ, ਉਹਨਾਂ ਨੂੰ ਗੁਜਰਾਤ ਸਰਕਾਰ ਨੇ ਬਾਅਦ ਦੇ ਵਿੱਚ ਛੱਡਿਆ, ਉਹਨਾਂ ਨੂੰ ਲਗਭਗ 30 ਸਾਲ ਕਟਾ ਕੇ, ਤੇ ਉਹਨਾਂ ਵਾਸਤੇ 14 ਸਾਲ ਦੀ ਜਿਹੜੀ ਉਦੋਂ ਕਿਉਂ ਨਹੀਂ ਮੰਨ ਕੇ ਉਹਨਾਂ ਨੂੰ ਡਬਲ ਤੋਂ ਜ਼ਿਆਦਾ ਕਟਾਈ ਗਈ, ਉਹਨਾਂ ਨੂੰ 28-29 ਸਾਲ ਕਟਾਈ। ਉਹਨਾਂ ਵਾਰੀ ਕਿਉਂ ਇਹ ਪ੍ਰਸ਼ਾਸਨ ਕਿਉਂ ਸੁੱਤਾ ਸੀ ਵੀ ਉਹਨਾਂ ਨੂੰ 28 ਸਾਲ ਕਟਾਈ, ਜਿਹਦੇ 'ਚ ਕੋਈ ਅਕਰੈਂਸ ਵੀ ਹੈ ਨਹੀਂ ਸੀ, ਸਿਰਫ ਹਥਿਆਰਾਂ ਦੀ ਰਿਕਵਰੀ ਹੋਈ ਸੀਗੀ, ਤੇ ਟਾਡਾ 'ਚ ਕਰਕੇ ਸਜ਼ਾ ਤੇ 28 ਸਾਲ ਕਟਾਈ। ਤੇ ਆਪਣੇ ਬੰਦਿਆਂ ਨੂੰ ਛੱਡਣ ਵਾਲੀ ਇਹਨਾਂ ਨੂੰ 14 ਸਾਲ ਚੇਤੇ ਆ ਜਾਂਦੇ ਆ, ਜਾਂ ਬਾਕੀ ਬੰਦਿਆਂ ਬਾਰੇ। ਤੇ ਇੱਥੇ ਇਹ ਤਾਂ 14 ਸਾਲ ਮੈਂ ਕਹਿੰਦਾ ਕਾਫੀ ਘਟਾ ਲਏ। ਇੱਥੇ ਤਾਂ ਹੁਣ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਟਾਈਮ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਪੁਲਿਸ ਅਫਸਰ ਸੀ ਉਹ ਤਾਂ 4-4 ਸਾਲ ਬਾਅਦ ਛੱਡੇ ਹੈਗੇ, ਉਮਰ ਕੈਦ ਦੀਆਂ ਸਜ਼ਾਵਾਂ CBI ਅਦਾਲਤਾਂ ਨੇ ਕੀਤੀਆਂ। ਸੋ ਇਹ ਜਿਵੇਂ ਮੈਂ ਪਹਿਲਾਂ ਕਿਹਾ ਵੀ ਇਹ ਜਿਹੜਾ ਕਾਲਾ ਅਧਿਆਏ ਹੈਗਾ, ਇਹ ਦੋਹਰੇ ਮਾਪਦੰਡਾਂ ਦਾ, ਘੱਟ ਗਿਣਤੀਆਂ ਦੇ ਨਾਲ
ਜਿਹੜਾ ਧੱਕੇਸ਼ਾਹੀ ਦਾ ਉਹਦੇ ਵਿੱਚ ਇੱਕ ਵੱਡਾ ਪੰਨਾ ਜਿਹੜਾ ਜੁੜ ਗਿਆ ਹੈਗਾ। ਸੋ ਇੱਥੇ ਤਾਂ 4-4 ਸਾਲ ਬਾਅਦ ਛੱਡਿਆ, 14-15 ਸਾਲ ਤਾਂ ਫਿਰ ਵੀ ਕਾਫੀ ਆ। ਜਿਵੇਂ ਤੁਸੀਂ ਦੱਸਿਆ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਦੋਸ਼ੀ ਵੱਲੋਂ ਰਿਟ ਪਾਈ ਜਾਂਦੀ ਹੈ, ਜਿਹੜਾ 15 ਅਗਸਤ ਦਿਹਾੜੇ ਨੂੰ ਲੈ ਕੇ ਜਿਹੜੇ ਬੰਦੀ ਰਿਹਾ ਕੀਤੇ ਜਾਣੇ ਸੀ, ਤਾਂ ਉਸ ਨੂੰ ਲੈ ਕੇ ਰਿਟ ਪਾਈ ਜਾਂਦੀ ਹੈ। ਸੁਪਰੀਮ ਕੋਰਟ ਦੇ ਵੱਲੋਂ ਇੱਕ ਜਿਹੜੀ ਹਦਾਇਤ ਕੀਤੀ ਜਾਂਦੀ ਹੈ ਸੂਬਾ ਸਰਕਾਰ ਨੂੰ, ਗੁਜਰਾਤ ਸਰਕਾਰ ਨੂੰ, ਕਿ ਉਹਦੇ ਮੱਦੇ ਨਜ਼ਰ ਜਿਹੜਾ ਗੁਜਰਾਤ ਸਰਕਾਰ ਨੇ ਫੈਸਲਾ ਲਿਆ ਜਾਂ ਫਿਰ ਖੁਦ ਗੁਜਰਾਤ ਸਰਕਾਰ ਦਾ ਪਹਿਲਾਂ ਹੀ ਫੈਸਲਾ ਇਹ ਹੋ ਸਕਦਾ ਸੀ? ਦੇਖੋ, ਬੰਦਾ ਤਾਂ ਇੱਕ ਹੀ ਗਿਆ ਸੀ ਸੁਪਰੀਮ ਕੋਰਟ 'ਚ, ਤੇ ਉਹ ਸੁਪਰੀਮ ਕੋਰਟ ਨੇ ਤਾਂ ਸਿਰਫ ਇਹ ਤੈਅ ਕੀਤਾ ਵੀ ਇਹਨੂੰ ਰਿਹਾ ਕਰਨ ਦੀ ਜਿਹੜੀ ਸੂਬਾ ਸਰਕਾਰ ਹੈ, ਕਿਉਂਕਿ ਕੇਸ ਚੱਲਿਆ ਸੀ ਮਹਾਰਾਸ਼ਟਰ 'ਚ, ਅਕਰੈਂਸ ਸੀ ਗੁਜਰਾਤ ਦੀ। ਸੋ ਸੁਪਰੀਮ ਕੋਰਟ ਨੇ ਤਾਂ ਇਹੀ ਤੈਅ ਕੀਤਾ ਵੀ ਇਹਦੀ ਜਿਹੜੀ ਰਿਹਾ ਕਰਨ ਦੀ ਸਰਕਾਰ ਆ ਉਹ ਗੁਜਰਾਤ ਆ। ਸੋ ਅੱਗੇ ਗੁਜਰਾਤ ਸਰਕਾਰ ਦਾ ਫੈਸਲਾ ਹੈਗਾ ਵੀ ਹਾਂ, ਉਹਨਾਂ ਨੇ ਕਮੇਟੀ ਬਣਾਈ ਤੇ ਉਹਨਾਂ ਨੇ ਰਿਹਾ ਕਰ ਦਿੱਤਾ। ਉਹਦੇ ਸੁਪਰੀਮ ਕੋਰਟ ਨੇ ਰਿਹਾਈ ਨਹੀਂ ਦਿੱਤੀ ਉਹਨਾਂ ਨੂੰ। ਸੁਪਰੀਮ ਕੋਰਟ ਨੇ ਤਾਂ ਸਿਰਫ ਇਹ ਦੱਸਿਆ ਵੀ ਇਹਨਾਂ ਦੀ ਰਿਹਾਈ ਦੀ ਕੰਪੀਟੈਂਟ ਅਥਾਰਟੀ ਜਿਹੜੀ ਆ ਉਹ ਗੁਜਰਾਤ ਸਰਕਾਰ ਆ। ਹਾਂਜੀ, ਇਹਦੇ ਵਿੱਚ ਇੱਕ ਹੋਰ ਗੱਲ ਦੱਸੋ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੋਸ਼ੀਆਂ ਦੀ ਗੱਲ ਕੀਤੀ ਜਾਂਦੀ ਹੈ, ਜ਼ੁਰਮ ਬਹੁਤ ਵੱਡਾ ਹੈ, ਸਮੂਹਕ ਜ਼ਬਰ ਜਨਾਹ ਕਰਨਾ, ਕਤਲੋ-ਗਾਰਦ ਕਰਨਾ, ਤਾਂ ਜਿਹੜੇ ਇਹਨਾਂ ਦੋਸ਼ੀਆਂ ਨੂੰ ਰਿਹਾਈ ਦਿੱਤੀ ਜਾਂਦੀ ਹੈ, ਇਹਨਾਂ ਦੀ ਮਨਸ਼ਾ ਹੁਣ ਭਵਿੱਖ ਵਿੱਚ ਕਿਵੇਂ ਹੋ ਸਕਦੀ ਹੈ? ਜਿਵੇਂ ਪਰਿਵਾਰ ਦੇ ਵੱਲੋਂ ਖਦਸ਼ਾ ਜਤਾਇਆ ਜਾ ਸਕਦਾ ਕਿ ਉਹਨਾਂ ਦਾ ਉਹ ਇਸ ਜਗ੍ਹਾ ਦੇ ਉੱਪਰ ਮਹਿਫੂਜ਼ ਨਹੀਂ, ਉਹ ਲੋਕ ਕੇ ਆਪਣਾ ਜੀਵਨ ਬਸਰ ਕਰ ਰਹੇ ਨੇ, ਕਿ ਭਵਿੱਖ ਦੇ ਵਿੱਚ ਵੀ ਉਹਨਾਂ ਨੂੰ ਅਜਿਹੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ? ਦੇਖੋ, ਇਹ ਜਦੋਂ ਇਹੋ ਜਿਹਾ ਕੋਈ, ਵੈਸੇ ਤਾਂ ਦੇਖੋ ਸੁਪਰੀਮ ਕੋਰਟ ਦੀ ਇਹ ਰੂਲਿੰਗ ਕਈ ਵਾਰ ਆ ਗਈ ਆ ਵੀ ਉਮਰ ਕੈਦ ਦਾ ਮਤਲਬ ਉਮਰ ਕੈਦ ਆ, ਪਰ ਸਰਕਾਰ, ਰਾਸ਼ਟਰਪਤੀ ਜਾਂ ਗਵਰਨਰ ਆਪਣੇ ਲੈਵਲ ਦੇ ਉੱਤੇ ਡਿਸੀਜਨ ਲੈ ਕੇ ਕਿਸੇ ਨੂੰ ਵੀ ਛੱਡ ਸਕਦੇ ਆ, ਪਰ ਉਹਦੇ ਵਾਸਤੇ ਬਹੁਤ ਸਾਰੀਆਂ ਕੰਡੀਸ਼ਨਾਂ ਹੁੰਦੀਆਂ। ਜਦੋਂ ਇਹੋ ਜਿਹੇ ਜੁਰਮ ਦੇ ਵਿੱਚ ਘੱਟੋ ਘੱਟ ਸੋਸਾਇਟੀ ਦੇ ਵਿੱਚ, ਜਿੱਥੇ ਹੁਣ ਉਹ ਲੇਡੀ ਰਹਿ ਰਹੀ, ਉਹਦਾ ਪਰਿਵਾਰ ਰਹਿ ਰਿਹਾ, ਉਹਨਾਂ ਨੇ ਖਦਸ਼ਾ ਸਾਹਿਬ ਵੀ ਸਾਨੂੰ ਤਾਂ ਪਤਾ ਹੀ ਅਖਬਾਰ ਤੋਂ ਲੱਗਿਆ ਜਾਂ ਟੀਵੀ 'ਚ ਪੜ੍ਹ ਕੇ ਪਤਾ ਲੱਗਿਆ, ਦੇਖ ਕੇ, ਕਿ ਉਹ ਬੰਦੇ ਛੱਡ ਦਿੱਤੇ ਆ। ਸੋ ਉਹ ਘੱਟੋ ਘੱਟ, ਜਿਵੇਂ ਜਦੋਂ ਸਿੱਖਾਂ ਦੇ ਸੰਬੰਧ 'ਚ ਗੱਲ ਕਰੀਏ, ਭਾਈ ਵਰਿਆਮ ਸਿੰਘ ਦੀ ਜਦੋਂ ਯੂਪੀ ਵਾਲਿਆਂ ਦੀ ਰਿਹਾਈ ਹੋਈ ਸੀਗੀ, ਤੇ ਉਹ ਵੀ ਕਤਲ ਦੇ ਕੇਸ ਸੀ, ਨਾਲ ਟਾਡਾ 'ਚ ਸੀ, ਤਾਂ ਉਹਨਾਂ ਦੇ ਜਿਨ੍ਹਾਂ ਦਾ ਕਤਲ ਹੋਇਆ ਸੀ, ਉਹਨਾਂ ਕੋਲੋਂ ਉਹਨਾਂ ਨੇ ਰਿਪੋਰਟ ਮੰਗੀ ਸੀ ਵੀ ਉਹਨਾਂ ਨੂੰ ਤਾਂ ਨਹੀਂ ਕੋਈ ਇਤਰਾਜ਼। ਜਿਵੇਂ ਰਾਜੀਵ ਗਾਂਧੀ ਵਾਲਿਆਂ ਦੇ ਵਿੱਚ ਰਾਜੀਵ ਗਾਂਧੀ ਪਰਿਵਾਰ ਨੂੰ ਕਿਹਾ ਜਾਂਦਾ ਵੀ ਦੱਸੋ ਜੀ ਵੀ ਤੁਸੀਂ ਕੀ ਕਹਿੰਦੇ ਹੋ, ਤੇ ਉਹ ਕਹਿੰਦੇ ਛੱਡ ਦਿਓ। ਉਸੇ ਤਰ੍ਹਾਂ ਜਿਵੇਂ ਬੇਅੰਤ ਪਰਿਵਾਰ ਦੇ ਬੇਅੰਤ ਕਤਲ ਕੇਸ ਦੇ ਵਿੱਚ ਰਵਨੀਤ ਬਿੱਟੂ ਬਿਆਨ ਦਿੰਦਾ ਵੀ ਸਾਨੂੰ ਇਤਰਾਜ਼ ਆ ਪਰਿਵਾਰ ਨੂੰ, ਹੈ ਨਾ, ਵੀ ਸਾਡੇ ਦਾਦੇ ਦੇ ਮੌਤ ਦੇ ਕਾਤਲਾਂ ਨੂੰ ਨਹੀਂ ਛੱਡਣਾ ਚਾਹੀਦਾ। ਸੋ ਜਦੋਂ ਇਹਦੇ ਸੰਬੰਧ ਦੇ ਵਿੱਚ ਇਸ ਪਰਿਵਾਰ ਨੂੰ ਤਾਂ ਪੁੱਛਿਆ ਹੀ ਨਹੀਂ ਗਿਆ ਜਿਨ੍ਹਾਂ ਦੇ ਕਰਕੇ ਉਹ ਅੰਦਰ ਸੀ ਜਾਂ ਜਿਨ੍ਹਾਂ ਦਾ ਪਰਿਵਾਰ ਉਹਨਾਂ ਨੇ ਮਾਰਿਆ ਸੀ। ਤੇ ਉਹਨਾਂ ਨੂੰ ਤਾਂ ਦੇਖੋ, ਉਹਨਾਂ ਨੂੰ ਇੱਕ ਨੈਚੁਰਲ ਹੀ ਆ ਵੀ ਉਹਨਾਂ ਨੂੰ ਖਤਰਾ ਮਹਿਸੂਸ ਹੋਊਗਾ ਹੀ ਵੀ ਹਾਂਜੀ ਦੇਖੋ ਸਾਡੇ ਪਰਿਵਾਰ ਨੂੰ ਮਾਰਿਆ ਸੀ, ਕੱਲ੍ਹ ਨੂੰ ਆਉਣ ਵਾਲੇ ਸਮੇਂ 'ਚ ਜਿਹੜੇ ਬੰਦਿਆਂ ਦੀ ਇੰਨੀ ਪਹੁੰਚ ਆ ਵੀ ਉਹ ਜਨੈਨੀਮਸ ਰਿਹਾਈ ਕਰਨ ਦਾ ਆਰਡਰ ਹੋ ਰਿਹਾ, ਤੇ ਘੱਟੋ ਘੱਟ ਉਹਦੇ 'ਚ ਕੰਡੀਸ਼ਨ ਹੋਣੀ ਚਾਹੀਦੀ ਸੀ ਵੀ ਉਸ ਪਰਿਵਾਰ ਦੇ ਇੰਨੇ ਕਿਲੋਮੀਟਰ ਦੇ ਘੇਰੇ 'ਚ ਨਹੀਂ ਜਾ ਸਕਦੇ ਜਾਂ ਤੁਸੀਂ ਉਸ ਏਰੀਏ 'ਚ ਨਹੀਂ ਜਾ ਸਕਦੇ, ਜੇ ਇਹੋ ਜਿਹੀ ਕੋਈ ਰਿਹਾਈ ਹੋਣੀ ਸੀ। ਸੋ ਪਰ ਮੈਂ ਤਾਂ ਇਹੀ ਕਹੂੰਗਾ ਵੀ ਦੋਹਰੇ ਮਾਪਦੰਡ ਹੀ ਆ ਇਹ। ਇੱਕ ਪਾਸੇ ਬੰਦੇ 30-30 ਸਾਲ ਬੈਠੇ ਰਹਿੰਦੇ ਆ, ਇੱਕ ਪਾਸੇ ਇਹੋ ਜਿਹੇ ਜੁਰਮਾਂ ਵਾਲੇ ਜਿਹੜੇ ਆ ਉਹ 14-15 ਸਾਲ ਬਾਅਦ ਛੁੱਟ ਜਾਂਦੇ ਆ। ਸੋ ਇਹ ਦੋਹਰੇ ਮਾਪਦੰਡ ਹੀ ਆ, ਤੇ ਧੱਕੇਸ਼ਾਹੀ ਆ ਜਿਹਦੇ ਵਿੱਚ ਸਰਕਾਰ ਇਹ ਜਤਾਉਂਦੀ ਆ ਵੀ ਅਸੀਂ ਘੱਟ ਗਿਣਤੀਆਂ ਦੇ ਕਤਲੇਆਮ ਵੀ ਕਰਾਂਗੇ, ਜੇ ਕਿਸੇ ਨੇ ਕੋਈ ਪੈਰਵਾਈ ਕਰਕੇ ਕਾਨੂੰਨ ਦਾ ਕੋਈ ਸਹਾਰਾ ਲੈ ਕੇ ਕੋਈ ਸਜ਼ਾ ਕਰਾ ਵੀ ਦਿੱਤੀ ਆ, ਤੇ ਉਹਨਾਂ ਨੂੰ ਉਹ ਪਹਿਲਾਂ ਹੀ ਛੱਡ ਦਿੰਦੇ ਆ, ਪ੍ਰੀਮੈਚੁਰ ਰਿਲੀਜ਼ ਕਰ ਦਿੰਦੇ, ਜਿਵੇਂ ਇਹਨਾਂ ਦੀ ਕੀਤੀ ਆ। ਉਹਨਾਂ ਦੀ ਵੀ ਜਿਹੜੀ ਆ ਉਹ ਕਰਦੇ ਹੀ ਰਹਿੰਦੇ ਅੱਗੇ। ਇਹ ਕੋਈ ਨਵਾਂ ਨਹੀਂ ਹੈਗਾ ਇਹ ਗੱਲ, ਪਰ ਇਹੋ ਜਿਹੇ ਘਿਨਾਉਣੇ ਜੁਰਮ ਦੇ ਵਿੱਚ ਜਿਹੜੀ ਆ ਰਿਹਾਈ ਕਰਨੀ, ਉਹ ਘੱਟੋ ਘੱਟ ਉਹ ਪਰਿਵਾਰ ਨੂੰ ਤੇ ਉਸ ਏਰੀਏ ਦੇ ਲੋਕਾਂ ਨੂੰ ਜਿਹੜੀ ਆ ਉਹਦੇ ਵਿੱਚ ਭਰੋਸੇ 'ਚ ਲੈ ਕੇ ਫਿਰ ਕੋਈ ਇਹੋ ਜਿਹਾ ਸਟੈਪ ਜਿਹੜਾ ਚੁੱਕਣਾ ਚਾਹੀਦਾ ਸੀ, ਜਾਂ ਉਹਨਾਂ ਦੀ ਜਿੰਨਾ ਚਿਰ ਤੱਕ ਉਹ ਨਾ ਹੁੰਦੀ ਵੀ ਸਾਨੂੰ ਕੋਈ ਇਤਰਾਜ਼ ਨਹੀਂ, ਉਹਨਾਂ ਚਿਰ ਤੱਕ ਰਿਹਾ ਨਹੀਂ ਕਰਨਾ ਚਾਹੀਦਾ ਸੀ। ਕਿਉਂਕਿ ਬਾਕੀਆਂ ਦੇ ਸੰਬੰਧ ਦੇ ਵਿੱਚ ਜਦੋਂ ਕਿਸੇ ਘੱਟ ਗਿਣਤੀ ਤਬਕੇ ਦੇ ਸੰਬੰਧਿਤ ਕੋਈ ਕੈਦੀ ਰਿਹਾ ਹੋਣਾ, ਫਿਰ ਇਹ ਬਹੁਤ ਇਹ ਗੱਲਾਂ ਜਿਹੜੀਆਂ ਚੁੱਕੀਆਂ ਜਾਂਦੀਆਂ ਵੀ ਉਹ ਪਰਿਵਾਰ ਨੂੰ ਇਤਰਾਜ਼ ਆ ਜਿਹੜੇ ਮਰਨ ਵਾਲੇ ਸੀ। ਸੋ ਇਸ ਸੰਬੰਧ 'ਚ ਵੀ ਉਹਨਾਂ ਦਾ ਲਾਓ ਜਾਂ ਕਿਸੇ ਦਾ ਵੀ ਨਾ ਲਾਓ, ਇਹ ਦੇਖਣਾ ਚਾਹੀਦਾ ਵੀ ਉਮਰ ਕੈਦ ਤਾਂ ਉਮਰ ਕੈਦ ਆ। ਜੇ ਕੋਈ ਬੰਦਾ 4 ਸਾਲ ਬਾਅਦ ਛੁੱਟਦਾ ਤੇ ਬਾਕੀ ਕਿਉਂ ਨਹੀਂ ਛੁੱਟ ਸਕਦੇ? ਜੇ ਕੋਈ 15 ਸਾਲ ਬਾਅਦ ਛੁੱਟਦਾ ਬਾਕੀ ਕਿਉਂ 30 ਸਾਲ ਤੱਕ ਬੈਠੇ ਰਹਿਣ? ਜਾਂ ਸਾਰਿਆਂ ਨੂੰ 20-30 ਸਾਲ ਕਟਾਓ, ਉਹ 'ਚ ਪੱਕਾ ਰੂਲ ਹੋਵੇ ਵੀ ਹਾਂ ਜਿਹਨੂੰ ਉਮਰ ਕੈਦ ਹੋ ਗਈ ਉਹ ਇੰਨੇ ਸਾਲ ਕੱਟੂਗਾ, 20 ਕੱਟੂ, 25 ਕੱਟੂ, 30 ਕੱਟੂ, ਉਹ ਨਹੀਂ ਕਟਾਓ, ਸਾਰਿਆਂ ਕੋਲ ਕਟਾਓ, ਫਿਰ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਜਦੋਂ ਤਾਂ ਤੁਸੀਂ ਘੱਟ ਗਿਣਤੀ ਨਾਲ ਸੰਬੰਧਿਤ ਰਿਹਾਈ ਹੋਣੀ ਆ, ਫਿਰ ਤੁਸੀਂ ਕਹਿੰਦੇ ਉਮਰ ਕੈਦ ਦਾ ਮਤਲਬ ਉਮਰ ਕੈਦ। ਜਦੋਂ ਬਹੁ ਗਿਣਤੀ ਨਾਲ ਸੰਬੰਧਿਤ ਬੰਦਿਆਂ ਦੀ ਹੋਣੀ ਆ, ਉਦੋਂ ਸਾਰੀਆਂ ਰਿਪੋਰਟਾਂ ਵੀ ਸਹੀ ਹੋ ਜਾਂਦੀਆਂ, ਉਹਨੂੰ 4 ਸਾਲ 5 ਸਾਲ ਬਾਅਦ 15 ਸਾਲ ਬਾਅਦ ਛੱਡ ਦਿੰਦੇ ਹੋ। ਪਰਿਵਾਰ ਦੇ ਕੋਲੇ ਕੀ ਲੱਗਦਾ ਕਿ ਬਲਕੀਸ ਬਾਨੋ ਦੇ ਪਰਿਵਾਰ ਦੇ ਕੋਲੇ ਹੋਰ ਕੋਈ ਚਾਰਾ ਹੈਗਾ ਕਿ ਇਹਨਾਂ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਰਿਹਾ ਕੀਤਾ ਗਿਆ, ਇਹਨਾਂ ਦੇ ਵਿਰੁੱਧ ਕੋਈ ਉਹ ਪਟੀਸ਼ਨ ਦਾਇਰ ਕਰ ਸਕਣ ਕਿਸੇ ਕੋਰਟ ਦੇ ਵਿੱਚ ਜਾ ਕੇ? ਦੇਖੋ, ਪਟੀਸ਼ਨ ਦਾ ਦਾਇਰ ਕਰ ਸਕਦੇ, ਉਹਨੂੰ ਚੈਲੰਜ ਕਰ ਸਕਦੇ ਆ, ਪਰ ਇੱਥੇ ਪੰਜਾਬ 'ਚ ਵੀ ਕਈ ਪੁਲਿਸ ਵਾਲੇ ਛੱਡੇ ਆ, ਪਰਿਵਾਰਾਂ ਨੇ ਰਿਟ ਪਟੀਸ਼ਨਾਂ ਪਾਈਆਂ,
ਤੇ ਉਹਦੇ 'ਚ ਫਿਰ ਹਾਈ ਕੋਰਟਾਂ ਵੀ ਇਹ ਕਹਿ ਦਿੰਦੀਆਂ ਵੀ ਨਹੀਂ ਅਸੀਂ ਇਹ 'ਚ ਕੁਝ ਨਹੀਂ ਕਰ ਸਕਦੇ, ਐਗਜ਼ੈਕਟਿਵ ਦਾ ਫੈਸਲਾ ਉਹਨਾਂ ਕੋਲ ਪਾਵਰਾਂ ਹੈਗੀਆਂ। ਹਾਂ ਉਹਦੇ 'ਚ ਇਹ ਆ ਵੀ ਪਰਿਵਾਰ ਦੀ ਸੁਰੱਖਿਆ ਵਾਸਤੇ ਕੋਈ ਉਹ ਡਾਇਰੈਕਸ਼ਨ ਦੇ ਦੇਣ ਵੀ ਹਾਂ ਇਹਨਾਂ ਨੂੰ ਸਿਕਿਉਰਿਟੀ ਦੇ ਦਿਓ ਜਾਂ ਉਸ ਏਰੀਏ 'ਚ ਨਾ ਜਾਣ, ਕੋਈ ਇਹੋ ਜਿਹੀ ਹੋਵੇ। ਪਰ ਮੈਨੂੰ ਨਹੀਂ ਕੋਈ ਇਹੋ ਜਿਹੀ ਉਮੀਦ ਹੈਗੀ ਵੀ ਕੋਈ ਅਦਾਲਤ ਇੰਨਾ ਕੋਈ ਫੈਸਲਾ ਸਖਤ ਕਰੂਗੀ ਵੀ ਉਹਦਾ ਕੋਈ ਵਾਪਸ ਹੋ ਜਾਊਗਾ। ਉਹ ਵਾਪਸ ਨਹੀਂ ਹੋਣਾ। ਇਹਨਾਂ ਦੀ ਸੁਰੱਖਿਆ ਵਾਸਤੇ ਕੋਈ ਕਦਮ ਜੇ ਕੋਈ ਡਾਇਰੈਕਸ਼ਨ ਹੋਵੇ ਉਹ ਸ਼ਾਇਦ ਹੋ ਜਾਵੇ। ਬਾਕੀ ਇਹ ਵੀ ਖਦਸ਼ਾ ਉਹਨਾਂ ਨੂੰ ਤਾਂ ਹੈਗਾ ਹੀ ਆ। ਬਾਕੀ ਉਹਨਾਂ ਦੀ ਜਿਹੜੀ ਕਮਿਊਨਿਟੀ ਹੈਗੀ ਆ ਉਹਨਾਂ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ। ਸੁਸਾਇਟੀ ਜਿੰਨਾ ਚਿਰ ਜਿਹਦੇ ਨਾਲ ਖੜੀ ਆ, ਇਹ ਦੇਖਣ ਨੂੰ ਤਾਂ ਇਹ ਲੱਗਦਾ ਵੀ ਅੱਜ ਦੀ ਤਰੀਕ 'ਚ ਸੁਸਾਇਟੀ ਜਿਹੜੀ ਉਹ ਕਾਤਲਾਂ ਦੇ ਨਾਲ ਖੜੀ ਆ, ਇਹਨਾਂ ਦੇ ਨਾਲ ਨਹੀਂ ਖੜੀ। ਸੋ ਸੁਸਾਇਟੀ ਨੂੰ ਵੀ ਆਪਣਾ ਫਰਜ਼ ਪਛਾਣਨਾ ਚਾਹੀਦਾ, ਇਹੋ ਜਿਹੇ ਪੀੜਤਾਂ ਦੇ ਨਾਲ ਖੜੇ ਹੋਣਾ ਚਾਹੀਦਾ। ਮਾਨਪੁਰ ਸਾਹਿਬ, ਤੁਹਾਡੇ ਵੀ ਯਾਦ ਹੋਊਗਾ ਕਿ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਨੇ ਜਿਹੜਾ ਪੀੜਤ ਪਰਿਵਾਰ ਸੀ ਨੌਕਰੀ ਮੁਆਵਜ਼ੇ ਵਾਸਤੇ ਜਾਂ ਘਰ ਰਹਿਣ ਬਸੇਰਾ ਤਿਆਰ ਕਰਨ ਵਾਸਤੇ ਸੂਬਾ ਸਰਕਾਰ ਨੂੰ ਹੁਕਮ ਕੀਤਾ ਸੀ, ਉਹਦੇ ਵਿੱਚ 50 ਲੱਖ ਤਾਂ ਮੁਆਵਜ਼ਾ ਦੇ ਦਿੱਤਾ ਗਿਆ, ਨਾ ਨੌਕਰੀ ਮਿਲੀ ਨਾ ਉਹਨਾਂ ਦਾ ਘਰ-ਬਾਰ ਤਿਆਰ ਕੀਤਾ ਗਿਆ। ਤਾਂ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਜਿਹੜਾ ਭਾਰਤ ਦਾ ਨਿਆਂ ਪ੍ਰਣਾਲੀ ਸਭ ਤੋਂ ਉੱਤਮ ਸੁਪਰੀਮ ਕੋਰਟ ਨੂੰ ਮੰਨਿਆ ਜਾਂਦਾ ਹੈ, ਉਹਦੇ ਹੁਕਮ ਦੀ ਅਦੂਲੀ ਕੀਤੀ ਜਾ ਰਹੀ ਹੈ ਜਾਂ ਉਹਨਾਂ ਨੂੰ ਕੇਵਲ ਆਪਣੇ ਨਿੱਜੀ ਹਿੱਤਾਂ ਵਾਸਤੇ ਵਰਤਿਆ ਜਾ ਰਿਹਾ? ਦੇਖੋ ਉਹਦੇ 'ਚ ਹੁਣ ਪਿਛਲੇ ਕਾਫੀ ਸਮੇਂ ਤੋਂ ਸੁਪਰੀਮ ਕੋਰਟ ਦੇ ਵਿੱਚ ਬਾਇਸਡ ਜੱਜ ਜਿਹੜੇ ਆ, ਜਿਵੇਂ ਪਹਿਲਾਂ ਰੰਜਨ ਗੋਗੋਈ ਆਇਆ ਸੀ, ਮੁੜ ਕੇ ਚੀਫ ਜਸਟਿਸ ਸੀ, ਉਹ ਮੁੜ ਕੇ ਮੈਂਬਰਸ਼ਿਪ ਲੈ ਲਈ ਉਹਨੇ ਰਾਜ ਸਭਾ ਦੀ, ਹੈ ਨਾ। ਸੋ ਉਹ ਆਪਣੇ ਪੋਲੀਟੀਕਲ ਹਿੱਤਾਂ ਕਰਕੇ ਜੱਜਾਂ ਦੀਆਂ ਨਿਯੁਕਤੀਆਂ 'ਤੇ ਵੀ ਵਕੀਲਾਂ ਵੱਲੋਂ ਵੀ ਤੇ ਦੂਸਰੇ ਜੱਜਾਂ ਵੱਲੋਂ ਵੀ ਜਿਹੜੇ ਆ ਉਹ ਸਵਾਲੀਆ ਚਿੰਨ੍ਹ ਲਾਏ ਜਾਂਦੇ ਆ ਵੀ ਆਪਣੇ ਚਹੇਤਿਆਂ ਨੂੰ ਜਿਹੜਾ ਜੱਜਾਂ ਦੇ ਵਿੱਚ ਜਿਹੜਾ ਜੱਜ ਦੇ ਤੌਰ 'ਤੇ ਨਿਯੁਕਤ ਕੀਤਾ ਜਾਂਦਾ, ਫਿਰ ਉਹ ਫੈਸਲਿਆਂ ਨੂੰ ਪ੍ਰਭਾਵਿਤ ਕਰਾਇਆ ਜਾਂਦਾ ਉਹਨਾਂ ਜੱਜਾਂ ਰਾਹੀਂ। ਸੋ ਲੋਕਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਅਦਾਲਤਾਂ 'ਤੇ ਯਕੀਨ ਰਹਿ ਗਿਆ। ਹੁਣ ਸਰਕਾਰਾਂ 'ਤੇ ਪੁਲਿਸ 'ਤੇ ਏਜੰਸੀਆਂ 'ਤੇ ਕੋਈ ਕਿਸੇ ਤਰ੍ਹਾਂ ਦਾ ਯਕੀਨ ਨਹੀਂ ਹੈਗਾ। ਜੇ ਅਦਾਲਤਾਂ ਦੇ ਵਿੱਚ ਵੀ ਅਜਿਹਾ ਹੋਊਗਾ ਤਾਂ ਫਿਰ ਜਿਹੜਾ ਭਲਾ ਨਹੀਂ ਹੋਊਗਾ ਲੋਕਾਂ ਦਾ, ਨਾ ਇਸ ਮੁਲਕ ਦਾ। ਸੋ ਅਦਾਲਤਾਂ ਨੂੰ ਆਪਣਾ ਫਰਜ਼ ਪਛਾਣਨਾ ਚਾਹੀਦਾ। ਪਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੁਪਰੀਮ ਕੋਰਟ, ਹਾਈ ਕੋਰਟ ਦੇ ਵਿੱਚ ਇਹੋ ਜਿਹੇ ਡਿਸੀਜਨ ਆਏ ਆ ਜਿਹਨਾਂ ਤੋਂ ਪਤਾ ਲੱਗਦਾ ਵੀ ਇਹ ਪੋਲਿਟਿਕਸ ਤੋਂ ਮੋਟਿਵ ਹੋ ਕੇ ਜਿਹੜੇ ਇਹੋ ਜਿਹੇ ਫੈਸਲੇ ਲਏ ਜਾਂਦੇ। ਕੁਝ ਫੈਸਲੇ ਰੋਕੇ ਜਾਂਦੇ ਆ, ਕੁਝ ਫੈਸਲਿਆਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਪੋਲੀਟੀਕਲ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਜਿਹੜੇ ਆ ਆਰਡਰ ਪ੍ਰਨਾਉਂਸ ਕੀਤੇ ਜਾਂਦੇ ਆ। ਸੋ ਇਹ ਮਾੜੀ ਗੱਲ ਹੈ, ਨਹੀਂ ਹੋਣਾ ਚਾਹੀਦਾ, ਪਰ ਹੋ ਰਿਹਾ। ਇਸ ਖਿੱਤੇ ਦੀ ਜਿਹੜੀ ਇਹ ਤਰਾਸਦੀ ਹੈ। ਹਾਂਜੀ, ਇਸ ਘਟਨਾ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਕਾਂਗਰਸ ਦੇ ਜਿਹੜੇ ਮੁੱਖ ਨੁਮਾਇੰਦੇ ਮੰਨੇ ਜਾਂਦੇ ਨੇ, ਜਿਹੜੇ ਉੱਚ ਨੁਮਾਇੰਦੇ ਮੰਨੇ ਜਾਂਦੇ ਨੇ, ਤਾਂ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਭਾਜਪਾ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾ ਰਿਹਾ ਹੈ। ਤਾਂ ਕਿਤੇ ਨਾ ਕਿਤੇ ਵੀ ਤਰਕ ਦਿੱਤਾ ਜਾਂਦਾ ਕਿ ਜਿਹੜੀ ਉਨਾਓ ਵਾਲੀ ਜਾਂ ਕਠੂਆ ਵਾਲੀ ਘਟਨਾ ਹੋਈ ਸੀ ਤਾਂ ਉਹਦੇ ਵਿੱਚ ਕਾਂਗਰਸ ਨੇ ਹੀ ਉਹਨਾਂ ਜਿਹੜੇ ਮੁੱਖ ਦੋਸ਼ੀ ਸੀ ਜਬਰ ਜਨਾਹ ਦੇ, ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਸੀ ਉਸ ਵਕਤ ਮਾਰਚ ਕੱਢੇ ਜਾਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਹੱਕ ਦੇ ਵਿੱਚ ਭੁਗਤੀ ਸੀ। ਕਿ ਕਾਂਗਰਸ ਹੈ ਜਿਹੜੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਬੀਜੇਪੀ ਨੂੰ ਕਟਹਿਰੇ ਵਿੱਚ ਖੜਨ ਦਾ ਕੋਈ ਅਧਿਕਾਰ ਰਹਿ ਜਾਂਦਾ ਹੈ? ਦੇਖੋ ਸਿਆਸੀ ਪਾਰਟੀਆਂ ਤਾਂ ਹੁਣ ਬੀਜੇਪੀ ਹਮੇਸ਼ਾ ਕਾਂਗਰਸ ਨੂੰ ਕਟਹਿਰੇ 'ਚ ਖੜਾ ਕਰਦੀ 84 ਕਤਲਿਆਂ ਵਾਸਤੇ, ਤੇ ਕਾਂਗਰਸ ਵਾਲੇ ਬੀਜੇਪੀ ਨੂੰ ਗੁਜਰਾਤ ਵਾਸਤੇ ਕਰਦੇ ਆ। ਪਰ ਸਾਨੂੰ ਸਿੱਖਾਂ ਨੂੰ ਤਾਂ ਘੱਟੋ ਘੱਟ ਸਮਝਣਾ ਚਾਹੀਦਾ ਵੀ ਇਹ ਪਾਰਟੀਆਂ ਜਿਹੜੀਆਂ ਹੈਗੀਆਂ ਦਿੱਲੀ ਦਰਬਾਰ ਦੀਆਂ ਨੁਮਾਇੰਦਾ ਪਾਰਟੀਆਂ, ਉਹ ਆਪਣਾ ਸਮੇਂ ਤੇ ਸਥਾਨ ਦੇ ਮੁਤਾਬਕ ਆਪਣਾ ਰੋਲ ਜਿਹੜਾ ਦਿੱਲੀ ਦਰਬਾਰ ਨੂੰ ਮਜ਼ਬੂਤ ਕਰਦਾ ਉਹਦੇ ਸੰਬੰਧ 'ਚ ਨਿਭਾਉਂਦੀਆਂ ਹੈਗੀਆਂ, ਭਾਵੇਂ ਕਾਂਗਰਸ ਆ ਭਾਵੇਂ ਬੀਜੇਪੀ ਆ। ਹੁਣ ਅੱਜ ਕਾਂਗਰਸ ਦੇ ਸੀਨੀਅਰ ਵਕੀਲ ਜਾਂ ਵੱਡੇ ਜਿਹੜੇ ਪਹਿਲਾਂ ਮੰਤਰੀ ਰਹੇ ਆ, ਜਿਨ੍ਹਾਂ ਨੇ NIA UAP ਵਰਗੀਆਂ ਸੰਸਥਾਵਾਂ ਦਾ ਗਠਨ ਕਰਾਇਆ, ਕਾਲੇ ਕਾਨੂੰਨ ਬਣਾਏ, ਟਾਡਾ ਵੀ ਕਾਂਗਰਸ ਹੀ ਲੈ ਕੇ ਆਈ ਸੀਗੀ, ਪੋਟਾ ਵੀ ਲੈ ਕੇ ਆਏ ਸੀ, ਹੁਣ UAP ਵੀ ਇਹ ਲੈ ਕੇ ਆਏ ਆ। ਅੱਜ ਉਹ ਵਕੀਲ ਜਾਂ ਕਾਂਗਰਸ ਦੇ ਵੱਡੇ ਲੀਡਰ ਆ UAP ਤੇ NIA ਦੇ ਖਿਲਾਫ ਕਹਿੰਦੇ ਆ। ਸੋ ਬਣਾਉਣ ਵਾਲੇ ਵੀ ਉਹੀ ਆ। ਇਹ ਤਾਂ ਉਹਨਾਂ ਦੇ ਇੱਕੋ ਸਿੱਕੇ ਦੇ ਦੋ ਪਾਸੇ ਆ। ਬੀਜੇਪੀ ਕਾਂਗਰਸ ਜਿਹੜੇ ਇੱਕ ਦੂਜੇ ਦੇ ਰੋਲ ਨੂੰ ਜਿਹੜੇ ਆ ਸਿਆਸੀ ਤੌਰ ਦੇ ਉੱਤੇ ਨਿਖੇਧਦੇ ਆ, ਪਰ ਦਿੱਲੀ ਦਰਬਾਰ ਦੇ ਇਹ ਪੂਰਕ ਹੀ ਆ ਦੋਨੇ। ਸੋ ਇੱਕ ਦੂਜੇ ਦੀ ਕੀ ਗੱਲ ਕਰਦੇ ਆ, ਇਹ ਦੋਨਾਂ ਦੇ ਹੀ ਜਿਹੜੇ ਆ ਘੱਟ ਗਿਣਤੀਆਂ ਦੇ ਖੂਨ ਨਾਲ ਰੰਗੇ ਹੋਏ ਹੱਥ ਆ। ਸੋ ਇਹਨਾਂ ਦੇ ਇੱਕ ਦੂਜੇ ਨੂੰ ਸਿਰਫ ਆਪਣੀ ਸੱਤਾ ਪ੍ਰਾਪਤੀ ਵਾਸਤੇ ਕਹਿ ਸਕਦੇ, ਕਿਉਂਕਿ ਆਉਂਦੇ ਸਮੇਂ 'ਚ ਗੁਜਰਾਤ 'ਚ ਚੋਣਾਂ ਆਉਣੀਆਂ ਤੇ ਕਾਂਗਰਸ ਇਹਨੂੰ ਮੁੱਦਾ ਬਣਾ ਕੇ ਤੇ ਉਹਨਾਂ ਦੇ ਖਿਲਾਫ ਭੁਗਤਾਊਗੀ, ਤੇ ਬੀਜੇਪੀ ਨੂੰ ਇਸ ਗੱਲ ਦਾ ਫਾਇਦਾ ਹੋਊਗਾ ਵੀ ਉਹਨਾਂ ਨੇ ਕਹਿਣਾ ਦੇਖੋ ਅਸੀਂ ਬੰਦੇ ਛਡਾਏ ਆ। ਤੇ ਉਹ ਜਿਹੜੀ ਬੀਜੇਪੀ ਦੀ ਪਾਲਿਸੀ ਜਿਹੜੇ ਉਹਨਾਂ ਨੇ ਮੁਸਲਮਾਨ ਮਾਰ ਕੇ ਉੱਥੇ ਗੁਜਰਾਤ ਮਾਡਲ ਬਣਾਇਆ ਸੀ, ਹਿੰਦੂ ਬਹੁਗਿਣਤੀ ਵੋਟ ਨੂੰ ਕੰਸੋਲੀਡੇਟ ਕੀਤਾ ਸੀ, ਇਸ ਫੈਸਲੇ ਦੇ ਨਾਲ ਉਹ ਵੋਟ ਨੂੰ ਦੁਬਾਰਾ ਇੱਕ ਵਾਰ ਕੰਸੋਲੀਡੇਟ ਕਰਕੇ ਉਹ ਆਪਣੀ ਹੋ ਸਕਦਾ ਵੀ ਸਿਆਸੀ ਤੌਰ 'ਤੇ ਦੁਬਾਰੇ ਗੁਜਰਾਤ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨ। ਤੁਸੀਂ ਇਹ ਵੀ ਦੇਖੋ ਵੀ ਇਸ ਸੰਬੰਧ 'ਚ ਆਮ ਆਦਮੀ ਪਾਰਟੀ ਵੀ ਉੱਥੇ ਭਾਵੇਂ ਖੜੀ ਆ, ਪਰ ਉਹਨਾਂ ਦਾ ਇਸ ਸੰਬੰਧ 'ਚ ਕੋਈ ਬਿਆਨ ਨਹੀਂ ਆਇਆ, ਕਿਉਂਕਿ ਉਹ ਆਪ ਜਿਹੜੀ ਐਕਸਟ੍ਰੀਮਿਸਟ
ਹਿੰਦੂਤਵਾ ਹੈਗੀ ਆ, ਉਹਦੀ ਇੱਕ ਨੁਮਾਇੰਦਾ ਪਾਰਟੀ ਹੈਗੀ ਆ, ਪਰ ਕਾਂਗਰਸ ਵਿਰੋਧ ਕਰ ਰਹੀ ਆ। ਸੋ ਕਿਉਂਕਿ ਉਹਨਾਂ ਨੂੰ ਪਤਾ ਹੈਗਾ ਵੀ ਅਸੀਂ ਵੀ ਉਸ ਵੋਟ ਬੈਂਕ ਦੇ ਵਿੱਚੋਂ ਹਿੱਸਾ ਲੈਣਾ, ਪਰ ਕਾਂਗਰਸ ਮੁਸਲਮਾਨ ਵੋਟ ਤੇ ਦਲਿਤ ਵੋਟ ਦੇ ਉੱਤੇ ਡਿਪੈਂਡ ਆ। ਹਿੰਦੂ ਵੋਟ ਲਈ ਬੀਜੇਪੀ ਤੇ ਆਮ ਆਦਮੀ ਪਾਰਟੀ ਲੜੂਗੀ। ਸੋ ਬੀਜੇਪੀ ਨੇ ਇਹ ਬੰਦੇ ਛੱਡਣ ਤੋਂ ਇੱਕ ਮੈਸੇਜ ਦਿੱਤਾ ਹੈਗਾ ਉੱਥੋਂ ਦੀ ਹਿੰਦੂ ਕਮਿਊਨਿਟੀ ਨੂੰ ਵੀ ਬੀਜੇਪੀ ਹੀ ਤੁਹਾਨੂੰ ਯਾਨੀ ਕਿ ਰਿਲੀਫ ਦੇ ਸਕਦੀ ਹੈ। ਇਸ ਕਰਕੇ ਜਿਹੜੀ ਇਹ ਫੈਸਲਾ ਜਿਹੜਾ ਹੈਗਾ ਇਹਨਾਂ ਨੇ ਗੁਜਰਾਤ ਚੋਣਾਂ ਦੇ ਮੱਦੇਨਜ਼ਰ ਜਿਹੜਾ ਬੀਜੇਪੀ ਨੇ ਜਿਹੜਾ ਕੀਤਾ ਹੈਗਾ। ਸੋ ਸਾਰੀ ਰਾਜਨੀਤੀ ਆ ਕਾਂਗਰਸ ਕੀ ਬੀਜੇਪੀ, ਪਰ ਹੈ ਇਹ ਜਦੋਂ ਘੱਟ ਗਿਣਤੀਆਂ ਦੇ ਖਿਲਾਫ ਭੁਗਤਣ ਦਾ ਹੁੰਦਾ, ਕੋਈ ਵੀ ਹੱਕ 'ਚ ਨਹੀਂ ਭੁਗਤਦਾ, ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਜ਼ਰੂਰ ਕਰਦੇ ਹੈਗੇ ਜੀ। ਮਨੁੱਖੀ ਹੱਕਾਂ ਦੇ ਰਖਵਾਲੇ ਲੋਕਾਂ ਵਾਸਤੇ ਬਹੁਤ ਵੱਡਾ ਇੱਕ ਤਰ੍ਹਾਂ ਦੇ ਨਾਲ ਚਿੰਤਾ ਦਾ ਵਿਸ਼ਾ ਹੈ। ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਵਾਪਰਨ ਤੋਂ ਬਾਅਦ ਉਹਨਾਂ ਦੋਸ਼ੀਆਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਖਦਸ਼ਾ ਸੀ ਕਿ ਅਸੀਂ ਤਾਂ ਰਿਹਾ ਹੋ ਜਾਣਾ ਹੈ, ਤਾਂ ਇਸੇ ਤਰ੍ਹਾਂ ਹੋਇਆ, ਉਹ ਰਿਹਾ ਹੋਏ ਨੇ। ਔਰ ਪੀੜਤ ਪਰਿਵਾਰ ਨੂੰ ਜਿਸ ਤਰੀਕੇ ਦਾ ਇਨਸਾਫ ਮਿਲਣਾ ਚਾਹੀਦਾ ਸੀ ਉਸ ਤਰੀਕੇ ਦਾ ਮਹਿਸੂਸ ਕਰਦੇ ਹਾਂ ਕਿ ਇਨਸਾਫ ਨਹੀਂ ਮਿਲਿਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਸੰਗੀਨ ਮਸਲਿਆਂ ਦੇ ਬਾਬਤ ਗੱਲਬਾਤ ਕਰਕੇ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।